ਸਲਾਮ ਅਲੈਕੁਮ ਵੀਰੋ। ਕੋਈ ਹਫ਼ਤਾ ਪਹਿਲੇ ਇੱਥੇ ਮੀਆਂ ਪਲਾਜ਼ਾ ਉੱਥੇ ਆਰਕੀਟੈਕਟ ਦੇ ਆਫਿਸ ਗਿਆ। ਉੱਥੇ ਇੱਕ ਭਾਈ ਸਾਹਿਬ ਆਏ ਸਨ, ਤਬਲੀਗੀ ਜਮਾਤ ਦੇ ਸਨ ਸ਼ਾਇਦ, ਔਰ ਕੋਈ ਠੇਕੇਦਾਰ ਟਾਈਪ ਸ਼ਖਸੀਅਤ ਸਨ। ਉਹ ਸਾਰਿਆਂ ਨੂੰ ਮਸ਼ਵਰਾ ਦੇ ਰਹੇ ਸਨ ਕਿ ਜੀ ਇਹ ਫਰਾਡ ਹੈ ਕਰੋਨਾ। ਅਤੇ ਮੈਂ ਤਾਂ ਬੜੀ ਸ਼ੋਅ ਨਾਲ ਦੱਸ ਰਹੇ ਸਨ ਕਿ ਮੈਂ ਤਾਂ ਪਿਛਲੇ ਜਿਵੇਂ ਲੱਤਾਂ ਜੋੜ ਕੇ ਨਮਾਜ਼ ਪੜ੍ਹੀ ਹੈ। ਹੁਣ ਲਾਹੌਰ ਦੀ ਇਸ ਵਕਤ ਸਿਚੁਏਸ਼ਨ ਇਹ ਵੇ ਕਿ ਜਿਸ ਘਰ 'ਚ ਵੀ ਗੱਲ ਰਾਬਤਾ ਕਰੋ, ਜਿਸ ਅਜ਼ੀਜ਼ ਨਾਲ ਗੱਲ ਕਰੋ ਜਾਂ ਕਿਸੇ ਦੋਸਤ ਨਾਲ, ਉਹਦਾ ਕੋਈ ਨਾ ਕੋਈ ਅੱਗੇ ਜਾਣਨ ਵਾਲਾ ਕੋਈ ਰਿਸ਼ਤੇਦਾਰ, ਅਜ਼ੀਜ਼ ਰਿਸ਼ਤੇਦਾਰ ਕਰੋਨਾ 'ਚ ਮੁਬਤਲਾ ਹੈ, ਜਾਂ ਤਾਂ ICU 'ਚ ਜਾਂ ਕਿਸੇ ਦੀ ਫੌਤਗੀ ਹੋ ਚੁੱਕੀ ਹੈ। ਇਹੀ ਕੁਝ ਸੁਣਨ ਨੂੰ ਮਿਲ ਰਿਹਾ ਹੈ। ਅਸਦ ਉਮਰ ਸਾਹਿਬ ਨੇ ਕੱਲ੍ਹ ਕਿਹਾ ਕਿ ਜੀ ਸਾਨੂੰ ਸ਼ੁਰੂ ਤੋਂ ਅੰਦਾਜ਼ਾ ਸੀ ਕਿ 22 ਲੱਖ ਬੰਦਾ ਜਿਹੜਾ ਹੈ ਉਹ ਮੁਤਾਸਰ ਹੋ ਸਕਦਾ ਹੈ ਕਰੋਨਾ ਦਾ। ਇਹਨਾਂ ਨੂੰ ਸ਼ੁਰੂ ਦਿਨ ਤੋਂ ਅੰਦਾਜ਼ਾ ਸੀ ਅਤੇ ਕੱਲ੍ਹ ਇਹਨਾਂ ਕਿਉਂ ਗੱਲ ਕੀਤੀ ਹੈ? ਹੁਣ ਕੱਲ੍ਹ ਤੋਂ ਪਹਿਲੇ ਇਹਨਾਂ ਨੂੰ ਕਿਉਂ ਚੇਤੇ ਨਹੀਂ ਆਇਆ ਕਿ ਇੰਨੇ ਲੋਕ ਮੁਤਾਸਰ ਹੋ ਸਕਦੇ ਸਨ? ਹੁਣ ਵੀ ਖਲੋਤਾ ਉਹ ਜਿਹੜਾ ਹੈ ਉੱਥੇ ਥੱਲੇ ਮਿਸਾਲਾਂ ਦੇ ਰਿਹਾ ਹੈ ਅਸੈਂਬਲੀ 'ਚ ਆਪਣੀ ਸਪੀਚ 'ਚ ਕਿ ਜੀ ਇੰਡੀਆ 'ਚ ਬੜਾ ਕ੍ਰਿਟਿਸਿਜ਼ਮ ਹੋ ਰਿਹਾ ਲਾਕਡਾਊਨ 'ਤੇ, ਸਖਤ ਲਾਕਡਾਊਨ 'ਤੇ। ਉਹ ਯਾਰ ਤੂੰ ਇੰਡੀਆ ਨੂੰ ਫੋਲੋ ਕਰਨਾ ਅੱਗੇ, ਸ਼ਰਮ ਨਹੀਂ ਆਉਂਦੀ ਤੈਨੂੰ? ਮਤਲਬ ਤੂੰ ਇੰਡੀਆ ਬਾਕੀ ਕੰਮਾਂ 'ਚ ਤੁਸੀਂ ਰਿਆਸਤ ਪਾਕਿਸਤਾਨ ਇੰਡੀਆ ਨੂੰ ਫੋਲੋ ਕਰ ਰਹੀ ਹੈ। ਜੇ ਹੁਣ ਤੁਹਾਨੂੰ ਇੰਡੀਆ ਦੀ ਮਿਸਾਲ ਯਾਦ ਆ ਗਈ, ਔਰ ਕ੍ਰਿਟਿਸਿਜ਼ਮ ਅਗਰ ਹੋ ਰਿਹਾ ਤਾਂ ਓਪੋਜੀਸ਼ਨ ਤੋਂ ਹੋ ਰਿਹਾ, ਗਵਰਨਮੈਂਟ ਤਾਂ ਨਹੀਂ ਕਰ ਰਹੀ ਕਿ ਜੀ ਉੱਥੋਂ ਦੇ ਸਨਅਤਕਾਰ ਸਰਮਾਇਆਦਾਰ ਕ੍ਰਿਟਿਸਾਈਜ਼ ਕਰ ਰਹੇ ਨੇ। ਇੱਥੇ ਵੀ ਕਰਾਚੀ ਦੇ ਸਨਅਤਕਾਰ ਸਰਮਾਇਆਦਾਰ ਨੇ, ਤਾਜਰ ਨੇ, ਪੂਰਾ ਕਤਲ 'ਚ ਹਿੱਸਾ ਲਿਆ ਹੈ। ਇਹ ਮੁਸਲਮਾਨ ਬਰਾਦਰੀ, ਤਾਜਰ ਬਰਾਦਰੀ ਜਿਹੜੀ ਮੁਸਲਮਾਨਾਂ ਦੀ, ਇਹ ਵੀ ਪੂਰੀ ਕਾਤਲ ਹੈ। ਰੁਪਏ 2 ਰੁਪਏ ਪਿੱਛੇ ਬੰਦਾ ਮਾਰਨਾ ਇਹਨਾਂ ਵਾਸਤੇ ਕੋਈ ਨਹੀਂ ਇਸ਼ੂ ਨਹੀਂ ਹੁੰਦਾ, ਇਹਨਾਂ ਨੂੰ ਸਿਰਫ ਆਪਣੇ ਮੁਨਾਫੇ ਨਾਲ ਗਰਜ਼ ਹੁੰਦੀ। ਅਤੇ ਕਰਾਚੀ ਦੇ ਤਾਜਰਾਂ ਨੇ ਉੱਥੇ ਰੱਜ ਕੇ ਇਹ ਖੂਨੀ ਖੇਲ ਖੇਲਿਆ, ਔਰ ਸਿਚੁਏਸ਼ਨ ਜਿਹੜੀ ਸਿੰਧ ਗਵਰਨਮੈਂਟ ਦੇ ਵੀ ਹੱਥੋਂ ਨਿਕਲੀ, ਉਹਦੇ ਵਿੱਚ ਕਰਾਚੀ ਦੇ ਤਾਜਰ ਔਰ ਇਹਨਾਂ ਦੇ ਇਮਰਾਨ ਇਸਮਾਈਲ ਵਗੈਰਾ ਸ਼ਾਮਿਲ ਸਨ ਪ੍ਰੈਸ਼ਰ ਪਾਉਣ 'ਚ ਕਿ ਜੀ ਲਾਕਡਾਊਨ ਨਰਮ ਕੀਤਾ ਜਾਏ, ਬੱਸਾਂ ਖੋਲ੍ਹੀਆਂ ਜਾਣ, ਮਾਲ ਖੋਲ੍ਹੇ ਜਾਣ, ਫਲਾਨਾ ਖੋਲ੍ਹਿਆ ਜਾਏ। ਉਹ ਇਹਨਾਂ ਖੁਲਵਾ ਕੇ ਈਦ 'ਤੇ ਜਿਹੜੀ 12-12 ਹਜ਼ਾਰ ਵੰਡਿਆ ਹੈ, ਸ਼ਾਪਿੰਗ ਕਰਵਾਈ ਹੈ, ਉਹਦੇ ਨਾਲ ਪਾਕਿਸਤਾਨ 'ਚ ਇਹ ਸਿਚੁਏਸ਼ਨ ਹੁਣ ਬਣੀ ਹੈ ਕਿ 22 ਲੱਖ ਦਾ ਇਹਨਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ। ਵਰਨਾ ਇਹ ਪਹਿਲੇ ਦਿਨ ਤੋਂ ਹੀ ਅੰਦਾਜ਼ਾ ਹੋ ਰਿਹਾ ਸੀ ਕਿ ਅਗਰ ਲਾਕਡਾਊਨ ਨਹੀਂ ਹੋਏਗਾ ਤਾਂ ਸਾਡੀ ਟੋਟਲ ਆਬਾਦੀ ਦੇ ਹਿਸਾਬ ਨਾਲ ਇੰਨਾ ਕੁ ਬੰਦਾ ਜਿਹੜਾ ਹੈ ਉਹ ਮਰ ਸਕਦਾ ਹੈ। ਹੁਣ ਇਹਨਾਂ ਨੂੰ ਹੁਣ ਅੰਦਾਜ਼ਾ ਹੋ ਰਿਹਾ, ਔਰ ਉਹ ਵੀ ਸਿਰਫ ਇਸ ਵਾਸਤੇ ਕਿ ਇਹ ਇੰਨਾ ਬੰਦਾ ਅਗਰ ਵਾਕਈ ਮਰ ਗਿਆ ਤਾਂ ਕਿਤੇ ਸਾਡੇ 'ਤੇ ਵਾਕਈ ਇਮਰਾਨ ਖਾਨ 'ਤੇ ਔਰ ਅਸਦ ਉਮਰ ਵਗੈਰਾ 'ਤੇ ਇਹਨਾਂ 'ਤੇ ਕੋਈ ਕਤਲ ਦਾ ਪਰਚਾ ਨਾ ਹੋ ਜਾਏ, ਕੋਈ FIR ਨਾ ਕੱਟੀ ਜਾਏ, ਜਾਂ ਇਹਨਾਂ ਨੂੰ ਜ਼ਿੰਮੇਦਾਰ ਨਾ ਠਹਿਰਾਇਆ ਜਾਏ। ਸਿਰਫ ਇਸ ਵਾਸਤੇ ਕੀਤਾ ਜਾ ਰਿਹਾ ਹੈ। ਹੱਤਾ ਕਿ ਤਹਿਰੀਕ ਇਨਸਾਫ ਵਾਲੇ ਤਾਂ ਯਹੂਦੀਆਂ ਤੋਂ ਵੱਧ ਮੁਨਾਫਿਕ ਨੇ। ਉਹਨਾਂ 'ਤੇ ਇੱਥੋਂ ਤੱਕ ਹੁਣ ਕਹਿਣਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਜੱਜ ਦੀ ਗਲਤੀ ਹੈ। ਮੈਂ ਕਹਿੰਦਾ ਜੱਜ ਸਾਹਿਬ ਨੂੰ ਵੀ ਕਟਹਿਰੇ 'ਚ ਖੜਾ ਕਰੋ, ਉਹਨਾਂ ਦੇ ਖਿਲਾਫ ਵੀ ਰੈਫਰੈਂਸ ਦਾਇਰ ਹੋਵੇ ਸੁਪਰੀਮ ਜੁਡੀਸ਼ਲ ਕਾਊਂਸਲ 'ਚ। ਇਮਰਾਨ ਖਾਨ ਦੇ ਖਿਲਾਫ FIR ਦਰਜ ਹੋਏ ਕਰੋਨਾ ਨਾਲ ਮਰਨ ਵਾਲਿਆਂ ਦੇ ਕਤਲ ਦੀ, ਔਰ ਇਹ ਜਿੰਨੇ ਨਾਲ ਅਸਦ ਉਮਰ ਵਰਗੇ ਨੇ, ਔਰ ਉਹ ਜਿਹੜਾ ਤਬਲੀਗੀ ਉੱਥੇ ਖਲੋਤਾ ਸੀ ਜਿਹੜਾ ਮਿਲਿਆ ਠੇਕੇਦਾਰ ਜਿਹਾ, ਉਹ ਗਲ ਪੈਣ ਨੂੰ ਆ ਰਿਹਾ ਸੀ ਕਿ ਜੀ ਇਹ ਫਰਾਡ ਹੈ। ਮੈਂ ਉਹਨੂੰ ਕਿਹਾ ਯਾਰ ਤੁਸੀਂ ਲੋਕਾਂ ਨੂੰ ਇਹ ਮਸ਼ਵਰਾ ਨਾ ਦਿਓ, ਲੋਕਾਂ ਨੂੰ ਮਰਨ ਦਾ ਮਸ਼ਵਰਾ ਨਾ ਦਿਓ, ਕੋਈ ਖੁਦਾ ਦਾ ਖੌਫ ਕਰੋ, ਕੋਈ ਜ਼ਿੰਮੇਦਾਰੀ ਦਾ ਅਹਿਸਾਸ ਕਰੋ। ਲੇਕਿਨ ਉਹ ਸ਼ੋਅ ਨਾਲ ਦੱਸ ਰਿਹਾ ਕਿ ਜੀ ਅਸੀਂ ਜੁਮੇ ਦੀ ਨਮਾਜ਼ ਲੱਤਾਂ ਜੋੜ ਕੇ ਪੜ੍ਹੀ। ਹੁਣ ਇੰਜ ਦੇ ਸਾਰੇ ਮੌਲਵੀਆਂ ਨੂੰ ਕਤਾਰ 'ਚ ਖੜਾ ਕਰਕੇ ਸਰੇਆਮ ਦੁਰੇ ਮਾਰਨੇ ਚਾਹੀਦੇ ਨੇ, 50-50 ਕੋੜੇ ਮਾਰੇ ਜਾਣ, ਔਰ ਉਸ ਤੋਂ ਬਾਅਦ ਇਹਨਾਂ ਨੂੰ ਪੁੱਠਾ ਟੰਗਿਆ ਜਾਏ ਉਦੋਂ ਤੱਕ ਕਿ ਜਦੋਂ ਤੱਕ ਮਰ ਨਾ ਜਾਣ। ਇਹਨਾਂ ਸਾਰਿਆਂ ਰਲ ਮਿਲ ਕੇ ਕਤਲ ਕੀਤਾ। ਹੁਣ ਇਹਨਾਂ 'ਚ ਕੁਸਕਦਾ ਕੋਈ ਨਹੀਂ ਪਿਆ। ਕਦੀ ਕੋਈ ਪੀਰ ਆ ਕੇ ਗੱਦੀ ਨਸ਼ੀਨ ਆ ਕੇ ਦੱਸੀ ਜਾਂਦਾ ਸੀ ਕਿ ਕਬੂਤਰਾਂ ਦੇ ਪੋਟੇ ਖਾ ਲਓ, ਕਦੀ ਕੋਈ, ਮਤਲਬ ਉਸ ਜਹਾਲਤ ਨੂੰ ਰੋਕਣ ਵਾਸਤੇ ਇਸ ਰਿਆਸਤ ਪਾਕਿਸਤਾਨ ਨੇ ਔਰ ਇਹਦੇ ਕਾਬਲੇ ਨਫ਼ਰਤ ਚੀਫ ਐਗਜ਼ੈਕਟਿਵ ਨੇ ਇੱਕ ਕੰਮ ਵੀ ਨਹੀਂ ਕੀਤਾ ਕਿ ਉਹ ਇਹਨੂੰ ਰੋਕ ਸਕਦਾ ਸੀ। ਉਹਦੇ ਕੋਲ ਇਖਤਿਆਰ ਸੀ ਕਿ ਉਹ ਜ਼ਾਇਰੀਨ ਨੂੰ ਉੱਥੋਂ ਨਾ ਲਿਆਉਣ ਦਿੰਦਾ, ਜ਼ੁਲਫੀ ਬੁਖਾਰੀ ਨੂੰ। ਉਹਦੇ ਕੋਲ ਇਖਤਿਆਰ ਸੀ ਕਿ ਉਹ ਤਬਲੀਗੀ ਇਜਤਮਾ 'ਤੇ ਪਾਬੰਦੀ ਲਾਉਂਦਾ, ਸਖਤ ਪਾਬੰਦੀ ਲਾਉਂਦਾ, ਔਰ ਉੱਥੇ ਫੌਜ ਘੱਲ ਦਿੰਦਾ ਅਗਰ ਉਹ ਨਾ ਰੋਕਦੇ। ਮਤਲਬ ਇਹਨਾਂ ਤਮਾਸ਼ਾ ਬਣਾ ਲਿਆ ਹੈ। ਇਹ ਮੈਸ ਮਰਡਰ ਕਰ ਰਹੇ ਨੇ ਔਰ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ। ਉਹ ਜਿਹੜੇ ਜਾਹਿਲ ਨੇ ਉਹਨਾਂ 'ਚੋਂ ਕਿਸੇ ਇੱਕ ਦੇ ਖਿਲਾਫ ਪਰਚਾ ਨਹੀਂ ਹੋਇਆ, ਔਰ ਹਾਲੇ ਵੀ ਇਮਰਾਨ ਖਾਨ ਸਖਤ ਲਾਕਡਾਊਨ ਕਰਨ ਦੇ ਹੱਕ 'ਚ ਨਹੀਂ ਹੈ। ਇਹ ਸਮਾਰਟ ਲਾਕਡਾਊਨ, ਇਹ ਉੱਲੂ ਦਾ ਪੱਠਾ ਆਪ ਸਮਾਰਟ ਹੈ, ਇਹ ਓਵਰ ਸਮਾਰਟ ਹੈ।
ਸਮਾਰਟ ਲਾਕਡਾਊਨ ਮਤਲਬ ਇਹ ਬੇੜਾ ਗਰਕ ਹੀ ਇਸ ਮੁਨਾਫਿਕ ਕਿਸਮ ਦੇ ਲਾਕਡਾਊਨ ਨਾਲ ਹੋਇਆ, ਜਿਹੜਾ ਇੱਕ ਦਿਨ ਵੀ ਇਫੈਕਟਿਵ ਨਹੀਂ ਸੀ। ਲਾਹੌਰ ਦੀਆਂ ਸੜਕਾਂ ਤੇ ਇੱਕ ਦਿਨ ਵੀ ਰਸ਼ ਨਹੀਂ ਘਟਿਆ। ਚੰਦ ਦੁਕਾਨਾਂ ਬੰਦ ਕੀਤੀਆਂ ਤੇ ਉਹਨੂੰ ਲਾਕਡਾਊਨ ਦਾ ਨਾਂ ਦੇ ਦਿੱਤਾ। ਇਹਨਾਂ ਦੁਨੀਆ ਨੂੰ ਵੀ ਧੋਖਾ ਦਿੱਤਾ, ਇਹਨਾਂ ਆਪਣੇ ਆਪ ਨੂੰ ਵੀ ਧੋਖਾ ਦਿੱਤਾ, ਇਹਨਾਂ ਰਿਆਸਤ ਪਾਕਿਸਤਾਨ ਨੂੰ ਵੀ ਧੋਖਾ ਦਿੱਤਾ। ਔਰ ਇਹ ਵਾਕਈ ਕਾਤਲ ਨੇ। ਅਗਲੀ ਵਾਰੀ ਅਸੀਂ ਜਦੋਂ ਨਿਕਲਾਂਗੇ ਸੜਕਾਂ 'ਤੇ ਇਮਰਾਨ ਖਾਨ ਤੇਰੇ ਖਿਲਾਫ ਅਸੀਂ ਕਤਲ ਦੀ FIR ਦਾ ਮੁਤਾਲਬਾ ਲੈ ਕੇ ਨਿਕਲਾਂਗੇ, ਇਸ ਵਾਸਤੇ ਕਿ ਤੂੰ ਜਾਹਿਲ ਆਦਮੀ ਹੈ। ਔਰ ਤੇਰੇ ਜਿਹੜੇ ਆ ਕੇ ਕਹਿੰਦੇ ਨਾ ਤਹਿਰੀਕੇ ਇਨਸਾਫ ਵਾਲੇ ਲੋਕਾਂ ਨੂੰ ਜਾਹਿਲ, ਉਹ ਇੱਕ ਤਾਂ ਤਬਕਾ ਹੋਏ ਕਿ ਜਿਹੜਾ ਸ਼ੁਰੂ ਹੀ ਇੱਥੋਂ ਹੁੰਦਾ, ਉਹ ਭਾਈ ਵਾਲੇ, ਅਤੇ ਉਹ ਜਿਹੜੇ ਉਹ ਦੂਸਰੇ ਕਾਬਲੇ ਨਫ਼ਰਤ ਓਵਰਸੀਜ਼ ਪਾਕਿਸਤਾਨੀ ਤੇਰੇ ਹਮਾਇਤੀ ਨੇ, ਜਿਨ੍ਹਾਂ ਸਾਨੂੰ ਇਸ ਦਲਦਲ 'ਚ ਫਸਾਇਆ ਹੈ ਤੇਰੀ। ਇਹ ਸਾਰੇ ਜਿਹੜੇ ਨੇ ਇਹ ਸਭ ਜੁਰਮ ਦੇ ਔਰ ਸਜ਼ਾ ਦੇ ਮੁਸਤਹਿਕ ਨੇ। ਇਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ। ਇਹ ਕਹਿੰਦੇ ਨੇ ਜਾਹਿਲ, ਇਹਨਾਂ ਦੇ ਇਹ ਤਰੀਕੇ ਇਨਸਾਫ ਵਾਲਿਆਂ ਦੇ ਜਾਹਿਲ ਅੱਖਰ ਵਰਤਨ ਤੋਂ ਬਾਅਦ ਲੱਗਦਾ ਹੈ ਕਿ ਜਾਹਿਲ ਕੋਈ ਸਿਆਣਤ ਦਾ ਅੱਖਰ ਹੈ, ਇਹ ਕਿਸੇ ਸਿਆਣੇ ਨੂੰ ਆਖਿਆ ਜਾਂਦਾ। ਇਹ ਇਸ ਕਦਰ ਜਾਹਿਲ ਲੋਕ ਨੇ ਕਿ ਇਹਨਾਂ ਹੁਣ ਸਾਡਾ ਪਤਾ ਨਹੀਂ ਕੀ ਅੰਜਾਮ ਹੋਣਾ ਹੈ। ਇੱਥੇ ਹਰ ਬੰਦਾ ਮੁਤਾਸਰ ਹੋ ਰਿਹਾ, ਹਰ ਤੀਸਰਾ ਬੰਦਾ ਮੁਤਾਸਰ, ਹਰ ਤੀਸਰਾ ਬੰਦਾ ਪੋਜ਼ੀਟਿਵ ਨਿਕਲ ਰਿਹਾ। ਔਰ ਅੱਲਾ ਮਾफ़ ਕਰੇ ਜੋ ਸਿਚੁਏਸ਼ਨ ਬਣ ਰਹੀ ਹੁਣ ਇਹ ਤੁਹਾਡੇ ਸਾਹਮਣੇ। ਹੁਣ ਉਹ ਜਿਹੜੇ ਸਨਾ ਮੱਕੀ ਤੇ ਉਹ ਦੱਸਦੇ ਸਨ ਕਿ ਅਸਲੋਂ ਹੀ ਉੱਕਾ ਹੀ ਝੂਠ ਹੈ, ਜੋੜ ਕੇ ਪੈਰ ਨਮਾਜ਼ਾਂ ਪੜ੍ਹੀਆਂ ਨੇ ਅਸੀਂ, ਇਹਨਾਂ ਸਾਰਿਆਂ ਨੂੰ ਹੁਣ ਕਟਹਿਰੇ 'ਚ ਲਿਆਉਣਾ ਚਾਹੀਦਾ, ਇਹਨਾਂ ਨੂੰ ਦੁਰਰੇ ਮਾਰਨੇ ਚਾਹੀਦੇ ਨੇ ਸਣੇ ਇਸ ਬੰਦੇ ਨੂੰ ਜਿਹੜਾ ਸਾਡਾ ਵਜ਼ੀਰ ਆਜ਼ਮ ਬਣ ਕੇ ਬੈਠਾ ਹੈ ਔਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਮੁਸਲਸਲ ਖੇਲੀ ਜਾ ਰਿਹਾ। ਕੋਈ ਨਹੀਂ ਰੋਕਣ ਵਾਲਾ। ਜਹਾਲਤ ਆਵਾਮ ਨੇ ਨਹੀਂ ख़त्म ਕਰਨੀ ਹੁੰਦੀ, ਜਹਾਲਤ ਹੁਕਮਰਾਨਾਂ ख़त्म ਕਰਨੀ ਹੁੰਦੀ। ਇਹਦਾ ਫਰਜ਼ ਸੀ ਕਿ ਇਹ ਪਹਿਲੇ ਦਿਨ ਤੋਂ ਲਾਕਡਾਊਨ ਕਰਦਾ, ਲੇਕਿਨ ਇਹਨੇ ਜ਼ੁਲਫੀ ਬੁਖਾਰੀ ਨੂੰ ਇਜਾਜ਼ਤ ਦਿੱਤੀ ਜ਼ਾਇਰੀਨ ਨੂੰ ਅੰਦਰ ਲਿਆਉਣ ਦੀ, ਇਹਨੇ ਤਾਰਿਕ ਜਮੀਲ ਨੂੰ ਇਜਾਜ਼ਤ ਦਿੱਤੀ ਇਜਤਮਾ ਕਰਨ ਦੀ। ਇਹ ਮੁਜਰਮ ਹੈ, ਇਹਦੇ ਖਿਲਾਫ 302 ਦਾ ਪਰਚਾ ਹੋਣਾ ਚਾਹੀਦਾ ਹੈ, ਇਹਦੇ ਖਿਲਾਫ FIR ਦਰਜ ਹੋਣੀ ਚਾਹੀਦੀ। ਰੱਬ ਰਾਖਾ ਜੀ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ।